ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 23 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਾਰ ਔਰੰਜਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਕੋਲੰਬੀਆ ਦਾ ਇੱਕ ਮਿਲਟਰੀ ਦਾ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਤੇ ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋਈ ਆ ਤੇ 77 ਜਾਣੇ ਜਿਹੜੇ ਫੱਟੜ ਹੋਏ ਹੈਗੇ ਆ। 110 ਦੇ ਕਰੀਬ ਇਹ ਜਿਹੜੇ ਪੈਸੰਜਰਸ ਤੇ 11 ਕਰੂ ਮੈਂਬਰਸ ਲੈ ਕੇ ਇਹ ਜਹਾਜ਼ ਜਾ ਰਿਹਾ ਸੀਗਾ। ਟੋਟਲ 121 ਲੋਕ ਇਹਦੇ ਔਨ ਬੋਰਡ ਸੀਗੇ। ਡਿਫੈਂਸ ਮਿਨਿਸਟਰ ਪੈਡਰੋ ਸੈਂਚੇਜ਼ ਨੇ ਇਹ ਲਿਖਿਆ ਵੀ ਇਹ ਜਿਹੜਾ ਟ੍ਰੈਜਿਕ ਐਕਸੀਡੈਂਟ ਹੋਇਆ ਇਹ ਪਿਓਰਟੋ ਲਿਗਜ਼ਾਮੋ, ਇੱਕ ਰਿਮੋਟ ਮਿਊਨਿਸਪੈਲਿਟੀ ਆ ਐਮਾਜ਼ੋਨੀਅਨ ਪ੍ਰੋਵਿੰਸ ਆਫ ਪੁਟੋਮਾਇਓ ਦੇ ਵਿੱਚ, ਜਿੱਥੇ ਇਹ ਐਕਸੀਡੈਂਟ ਵਾਪਰਿਆ। ਲੱਕੜੀ ਇੰਨੇ ਜ਼ਿਆਦਾ ਜਿਹੜੇ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਹੈਗਾ। ਸੋ ਇੱਕ ਦੀ ਮੌਤ ਹੋਈ ਆ, 77 ਜਾਣੇ ਫੱਟੜ ਹੋਏ ਆ ਤੇ 43 ਜਾਣੇ ਕਹਿੰਦੇ ਵੀ ਬਿਲਕੁਲ ਠੀਕ ਠਾਕ ਹੈਗੇ ਆ। ਹਜੇ ਤੱਕ ਇਸ ਐਕਸੀਡੈਂਟ ਦੇ ਕਾਜ਼ ਦਾ ਜਿਹੜਾ ਕਾਰਨ ਆ ਉਹ ਨਹੀਂ ਪਤਾ ਚੱਲ ਸਕਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜੇ ਈਰਾਨ ਦੀ ਵਾਰ ਨੂੰ ਲੈ ਕੇ ਈਰਾਨ ਵਾਲੇ ਬਾਰ-ਬਾਰ ਇਹ ਦਾਅਵਾ ਠੁਕਰਾ ਰਹੇ ਆ, ਟਰੰਪ ਹੁਣਾਂ ਦੇ ਉਸ ਦਾਅਵੇ ਨੂੰ ਨਕਾਰ ਰਹੇ ਆ ਵੀ ਉਹਨਾਂ ਦੀ ਕੋਈ ਗੱਲਬਾਤ ਅਮਰੀਕਾ ਦੇ ਨਾਲ ਹੋਈ ਆ। ਉਸ ਨੂੰ ਫੇਕ ਨਿਊਜ਼ ਲਗਾਤਾਰ ਕਰਾਰ ਦੇਈ ਜਾ ਰਹੇ ਆ। ਜਦਕਿ ਜਿੱਦਾਂ ਆਪਾਂ ਸਵੇਰੇ ਤੁਹਾਨੂੰ ਦੱਸ ਰਹੇ ਸੀਗੇ ਵੀ ਐਕਸੀਓਸ ਦੇ ਇੱਕ ਜਿਹੜੇ ਨਿਊਜ਼ ਰਿਪੋਰਟਰ ਆ ਉਹ ਇਹ ਦਾਅਵਾ ਕਰ ਰਹੇ ਸੀਗੇ ਵੀ ਪਾਕਿਸਤਾਨ ਇਸਲਾਮਾਬਾਦ ਦੇ ਵਿੱਚ ਦੋਨਾਂ ਮੁਲਕਾਂ ਦੀ ਕੋਈ ਸਮਿਟ ਜਿਹੜੀ ਇਸ ਹਫ਼ਤੇ ਦੇ ਵਿੱਚ ਹੋ ਸਕਦੀ ਹੈਗੀ ਆ। ਹੁਣ ਕੌਣ ਕੀ ਕਿਵੇਂ ਹੋ ਰਿਹਾ ਇਹਦਾ ਸਮਾਂ ਜਿਹੜਾ ਉਹ ਦੱਸੇਗਾ, ਪਰ ਟਰੰਪ ਹੁਣਾਂ ਨੇ ਈਰਾਨ ਦੇ ਇਨਫਰਾਸਟ੍ਰਕਚਰ ਦੇ ਉੱਤੇ ਨਾ ਹਮਲਾ ਕਰਨ ਦਾ ਫੈਸਲਾ ਲਿਆ ਹੋਇਆ ਆ। ਉਸ ਜਿਹੜਾ 48 ਘੰਟੇ ਦਾ ਅਲਟੀਮੇਟਮ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਆ। ਟਰੰਪ ਹੁਣੀ ਲਗਾਤਾਰ ਆਪਣੇ ਸਟੇਟ ਆਫ ਹਾਰਮੋਜ਼ ਦੀ ਜਿਹੜੀ ਸਟ੍ਰੈਟਜੀ ਉਸ ਨੂੰ ਖੁਲਵਾਉਣ ਨੂੰ ਲੈ ਕੇ ਲਗਾਤਾਰ ਆਪਣਾ ਕੋਰਸ ਆ, ਰਾਹ ਆ, ਉਹ ਬਦਲ ਰਹੇ ਹੈਗੇ ਆ। ਸੋ ਸ਼ਾਇਦ ਇਹ ਇਸ ਮੌਕੇ ਲੜਾਈ ਨੂੰ ਬੰਦ ਕਰਨਾ ਚਾਹੁੰਦੇ ਨੇ, ਪਰ ਉਹਨਾਂ ਨੂੰ ਕੋਈ ਹੱਥ ਪੱਲਾ ਨਜ਼ਰ ਨਹੀਂ ਆ ਰਿਹਾ। ਹੁਣ ਬਹੁਤ ਸਾਰੇ ਜਿਹੜੇ ਟਰੰਪ ਹੁਣਾਂ ਦੇ ਆਲੋਚਕ ਆ ਉਹ ਇਹ ਕਹਿ ਰਹੇ ਆ ਵੀ ਟਰੰਪ ਹੁਣੀ ਕਹਿਣ ਵੀ ਮੈਂ ਲੜਾਈ ਜਿੱਤ ਗਿਆ ਤੇ ਹੁਣ ਅਸੀਂ ਜਿਹੜੀ ਆ ਇੱਕ ਹਿਸਾਬ ਦੇ ਨਾਲ ਅੱਗੇ ਬੰਬਾਰਡਮੈਂਟ ਆ ਉਹ ਬੰਦ ਕਰਨ ਜਾ ਰਹੇ ਆ। ਉਧਰ ਈਰਾਨ ਦੇ ਚੱਲਦਿਆਂ ਹਰਜੋਤ ਸਿੰਘ ਜੀ, ਲਬਨਾਨ ਦੇ ਵਿੱਚ ਵੀ ਬਹੁਤ ਘਾਣ ਜਿਹੜਾ ਉਹ ਹੋ ਰਿਹਾ ਹੈਗਾ ਆ। 1000 ਤੋਂ ਵੱਧ ਮੌਤਾਂ ਲਬਨਾਨ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਜੋ ਹਮਲੇ ਕੀਤੇ ਜਾ ਰਹੇ ਉਸ ਵਿੱਚ ਹੋ ਚੁੱਕੀਆਂ ਆ, ਜਿਨ੍ਹਾਂ ਵਿੱਚੋਂ ਉੱਥੋਂ ਇਹ ਦਾਅਵਾ ਕਰ ਰਹੇ ਨੇ ਵੀ ਮਰਨ ਵਾਲੇ ਕਾਫੀ ਜ਼ਿਆਦਾ ਛੋਟੀ ਉਮਰ ਦੇ ਬੱਚੇ ਵੀ ਉਸ ਵਿੱਚ ਸ਼ਾਮਲ ਹੈਗੇ ਨੇ। ਸੋ ਈਰਾਨ ਦੇ ਨਿਊਕਲੀਅਰ ਇੱਕ ਸਥਾਨ ਦੇ ਨਜ਼ਦੀਕ ਇਜ਼ਰਾਈਲ ਦੇ ਵਿੱਚ ਈਰਾਨ ਦੇ ਦੁਆਰਾ ਜਿਹੜਾ ਇੱਦਾਂ ਹਮਲਾ ਵੀ ਕੀਤਾ ਗਿਆ ਹੈਗਾ ਆ। ਸੋ ਟਰੰਪ ਹੁਣਾਂ ਨੇ ਪਿਛਲੇ ਸਾਲ ਵੀ ਜੂਨ ਦੇ ਵਿੱਚ ਕਿਹਾ ਸੀਗਾ ਵੀ ਈਰਾਨ ਦੀ ਜਿਹੜੀ ਨਿਊਕਲੀਅਰ ਕੈਪੇਬਿਲਿਟੀ ਆ ਉਹ ਤਕਰੀਬਨ ਅਸੀਂ ਟੋਟਲ ਨਸ਼ਟ ਕਰ ਦਿੱਤੀ ਆ। ਹੁਣ ਜਿਹੜੇ ਟੌਪ ਦੇ ਇਹਨਾਂ ਦੀ ਲੀਡਰਸ਼ਿਪ ਆ 1 ਦਰਜਨ ਤੋਂ ਵੱਧ ਈਰਾਨ ਦੀ, ਉਹਨਾਂ ਵਿੱਚੋਂ ਮੈਜੋਰਟੀ 80% ਆ ਉਹਨਾਂ ਨੂੰ ਆਲਰੇਡੀ ਮਾਰ ਦਿੱਤਾ ਗਿਆ ਹੈਗਾ ਆ। ਤੇ ਅੱਗੇ ਵੀ ਅਜੇ ਪਤਾ ਨਹੀਂ ਹੋਰ ਕਿਸ ਕਿਸ ਦੇ ਉੱਤੇ ਨਜ਼ਰ ਜਿਹੜਾ ਹੋਊਗਾ। ਟਰੰਪ ਹੁਣਾਂ ਦੀ ਜਿਹੜੀ ਕੋਸ਼ਿਸ਼ ਜਾਂ ਅਮਰੀਕਾ ਦੀ ਜਾਂ ਇਜ਼ਰਾਈਲ ਦੀ ਜਿਹੜੀ ਕੋਸ਼ਿਸ਼ ਸੀ ਰਜੀਮ ਚੇਂਜ ਦੀ, ਉਹ ਤਕਰੀਬਨ ਫੇਲ ਹੋ ਚੁੱਕੀ ਆ। ਉਹ ਇਸ ਕਰਕੇ ਕਿਉਂਕਿ ਅਜੇ ਵੀ ਲੋਕਾਂ ਦੇ ਦੁਆਰਾ ਉੱਥੇ ਕੋਈ ਵਿਰੋਧ ਨਹੀਂ
ਜਾਂ ਉਸ ਦੇ ਬਾਰੇ ਕੁਝ ਪਤਾ ਨਹੀਂ ਆ, ਤੇ ਇਹਨਾਂ ਦੇ ਜਿਹੜੇ ਰਜੀਮ ਦੇ ਲਾਇਲਿਸਟ ਹੈਗੇ ਆ ਉਸ ਦੇ ਨਾਲ ਜਿਹੜੇ ਜੁੜੇ ਹੋਏ ਆ, ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਰਜੀਮ ਦੀਆਂ ਹੀ ਗੱਲਾਂ ਨੂੰ ਅੱਗੇ ਵਧਾ ਰਹੇ ਹੈਗੇ ਆ। ਸੋ ਸਿਚੁਏਸ਼ਨ ਜਿਹੜੀ ਆ ਉਹ ਇਸ ਤਰੀਕੇ ਦੀ ਬਣੀ ਆ। ਹੁਣ ਇਹ ਹੋ ਸਕਦਾ ਵੀ ਆਫ ਰੈਂਪ ਇਹ ਲੈ ਕੇ ਵੀ ਅਸੀਂ ਮੈਜੋਰਟੀ ਇਹਨਾਂ ਦੇ ਖਤਮ ਕਰ ਦਿੱਤੇ ਆ ਤੇ ਨਿਊਕਲੀਅਰ ਕੈਪੇਬਿਲਿਟੀਜ਼ ਇਹਨਾਂ ਦੀਆਂ ਨਸ਼ਟ ਕਰ ਦਿੱਤੀਆਂ ਆ, ਇਸ ਕਰਕੇ ਜਿਹੜੀ ਸਟ੍ਰੈਟਜੀ ਆ ਉਸ ਨੂੰ ਹੁਣ ਰੋਕਿਆ ਜਾ ਸਕਦਾ ਆ। ਅਜੇ ਤੱਕ ਕੋਈ ਵੀ ਠੋਸ ਉੱਤਰ ਖਾਸ ਕਰਕੇ ਇਜ਼ਰਾਈਲ ਤੇ ਅਮਰੀਕਾ ਟਰੰਪ ਹੋਣਾ ਦੇ ਵੱਲੋਂ ਨਹੀਂ ਮਿਲਿਆ ਹੈਗਾ ਵੀ ਇਸ ਦਾ ਅਲਟੀਮੇਟ ਕੀ ਜਿਹੜਾ ਕਾਰਨ ਹੋਊਗਾ ਜਾਂ ਕਿੱਥੇ ਜਾ ਕੇ ਇਸ ਲੜਾਈ ਨੂੰ ਰੋਕਿਆ ਜਾ ਸਕਦਾ ਆ। ਪਹਿਲੀ ਵਾਰੀ ਡੈਟਰੋਇਟ ਦੇ ਵਿੱਚ ਬਹੁਤ ਅੱਜ ਲੋਕਾਂ ਨੇ ਪ੍ਰੋਟੈਸਟ ਕੀਤਾ ਅਮਰੀਕਾ ਦੇ ਉਲਟ, ਟਰੰਪ ਹੋਣਾ ਦੇ ਉਲਟ ਕਹਿ ਸਕਦੇ ਆਪਾਂ, ਇਰਾਨ ਦੇ ਸਪੋਰਟ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਟਰੰਪ ਹੋਣੀ ਜੋ ਆ ਉਹ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਹਾ ਹੈਗੇ। ਕਹਿੰਦੇ 3 ਹਫ਼ਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਇਰਾਨ ਦੀ ਮਿਲਟਰੀ ਫਿਨਿਸ਼ ਹੋ ਗਈ ਹੈਗੀ ਆ, ਤੇ ਹੁਣ ਉਹ ਕਹਿ ਰਹੇ ਆ ਵੀ ਇਰਾਨ ਵਾਲੇ ਵਰਲਡ ਦੀ ਇਕਨੋਮੀ ਨੂੰ ਹੋਲਡ ਅਪ ਕਰ ਰਹੇ ਹੈਗੇ ਆ। ਸੋ ਹੁਣ ਕਹਿੰਦੇ ਵੀ ਜੇ ਇਸ ਨੂੰ ਨਾ ਜਿਹੜੀ ਉਹ ਉੱਥੇ ਦਾ ਏਰੀਆ ਹੈਗਾ ਆ ਉਸ ਨੂੰ ਨਾ ਓਪਨ ਕੀਤਾ ਤੇ ਉਹਦੇ ਨਾਲ ਵਰਲਡ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ ਆ, ਕਿਉਂਕਿ ਸੰਡੇ ਤੱਕ ਅਲਟੀਮੇਟਮ ਦਿੱਤਾ ਸੀ, ਹੁਣ 5 ਦਿਨ ਦਾ ਦੇ ਦਿੱਤਾ ਹੈ ਸਟੇਟ ਆਫ ਹਾਰਮੋਜ਼ ਨੂੰ ਓਪਨ ਕਰਨ ਦੇ ਲਈ। 20% ਦੁਨੀਆ ਦਾ ਜਿਹੜਾ ਤੇਲ ਆ ਉਹ ਸਪਲਾਈ ਫਲੋ ਉਹ ਉਸ ਏਰੀਏ ਰਾਹੀਂ ਹੁੰਦਾ ਹੈਗਾ। ਸੋ ਪ੍ਰੋਟੈਸਟਰਸ ਇਹ ਕਹਿ ਰਹੇ ਸੀ ਵੀ $200 ਬਿਲੀਅਨ ਹੁਣ ਫੰਡਿੰਗ ਮੰਗ ਲਈ ਹੈਗੀ ਆ ਕਾਂਗਰਸ ਤੋਂ, ਪਰ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹ ਹਰ ਰੋਜ਼ ਉਹਦਾ ਜਿਹੜਾ ਮਕਸਦ ਆ ਉਹ ਚੇਂਜ ਹੁੰਦਾ ਜਾ ਰਿਹਾ। ਲੋਕ ਬਹੁਤ ਅਪਸੈਟ ਆ, ਕਹਿੰਦੇ ਜੇ ਅਸੀਂ $30 'ਚ ਪਹਿਲਾਂ ਕਾਰ ਭਰਾਉਂਦੇ ਸੀ ਹੁਣ $50 ਜਾਂ $60 'ਚ ਭਰਦੀ ਹੈਗੀ ਆ। ਸੋ ਇਹਦਾ ਅਸਰ ਲੰਮੇ ਸਮੇਂ ਤੱਕ ਦੇਖਣ ਜਾ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਵਿੱਚ ਨੋ ਕਿੰਗਸ ਪ੍ਰੋਟੈਸਟ ਆਉਂਦੀ 28 ਮਾਰਚ ਨੂੰ ਰੱਖੇ ਜਿਹੜੇ ਉਹ ਜਾ ਰਹੇ ਆ। ਸੋ ਕਹਿੰਦੇ ਵੀ ਇਸ ਵਾਰ ਵੀ ਕਾਫੀ ਲੋਕਾਂ ਦੇ ਆਉਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈਗੀ। ਜਿਹੜੇ ਆਰਗੇਨਾਈਜ਼ਰਸ ਹੈਗੇ ਆ ਉਹ ਕਹਿ ਰਹੇ ਆ ਵੀ ਇੱਕ ਵਾਰੀ ਫੇਰ ਅਨਦਰ ਵੇਵ ਜਿਹੜੀ ਨੋ ਕਿੰਗਸ ਪ੍ਰੋਟੈਸਟ ਦੀ ਹੋਊਗੀ। ਹੁਣ ਤੱਕ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਹੋਣਾ ਦੇ ਚੁਣੇ ਜਾਣ ਤੋਂ ਬਾਅਦ 'ਚ 2-3 ਵਾਰੀ ਜਿਹੜੇ ਨੋ ਕਿੰਗਸ ਪ੍ਰੋਟੈਸਟ ਆ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਚੁੱਕੇ। ਇਨਫੈਕਟ ਹਜ਼ਾਰਾਂ ਹੀ ਥਾਵਾਂ ਦੇ ਉੱਤੇ ਜਿਹੜੇ ਉਹ ਹੋ ਚੁੱਕੇ ਆ। ਕਹਿੰਦੇ ਵੀ ਇਹ ਜਿਹੜਾ 1 ਡੇ ਪ੍ਰੋਟੈਸਟ ਆ ਜੇ 28 ਮਾਰਚ ਨੂੰ ਇਸੇ ਤਰੀਕੇ ਦੇ ਨਾਲ ਜਿਹੜੇ ਆਰਗੇਨਾਈਜ਼ਰਸ ਕਹਿ ਰਹੇ ਆ ਜੇ ਹੁੰਦਾ ਆ ਤਾਂ ਕਹਿੰਦੇ ਵੀ 3000 ਤੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਇੱਕੋ ਦਿਨ ਜਿਹੜਾ ਉਹ ਹੋ ਸਕਦਾ ਹੈਗਾ ਆ। ਇਸ ਵਾਰ ਇਹਨਾਂ ਨੇ ਇਹ ਸੋਚਿਆ ਵੀ ਜਿੰਨੀਆਂ ਵੀ ਕਾਂਗਰੈਸ਼ਨਲ ਡਿਸਟ੍ਰਿਕਟਸ ਹੈਗੀਆਂ ਆ ਪੂਰੇ ਮੁਲਕ ਦੇ ਵਿੱਚ, ਹਰ ਇੱਕ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਇਹ ਇੱਕ ਪ੍ਰੋਟੈਸਟ ਕੀਤਾ ਜਾਵੇ, ਨੋ ਕਿੰਗਸ ਪ੍ਰੋਟੈਸਟ। 7 ਮਿਲੀਅਨ ਤੋਂ ਵੱਧ ਲੋਕਾਂ ਦੇ ਭਾਗ ਲੈਣ ਦੀ ਇਸ ਟਾਈਮ ਜਿਹੜੀ ਹਰਜੋਤ ਸਿੰਘ ਜੀ ਦੱਸੀ ਜਿਹੜੀ ਉਹ ਜਾ ਰਹੀ ਆ। ਅਮਰੀਕਾ ਦੇ ਕੈਲੀਫੋਰਨੀਆ ਦੇ ਤਕਰੀਬਨ ਸਾਰੇ ਸੂਬਿਆਂ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਨੋ ਕਿੰਗਸ ਪ੍ਰੋਟੈਸਟ ਜਿਹੜੇ ਆ ਉਹ ਉਲੀਕੇ ਆ ਗਏ ਹੈਗੇ ਆ। ਸੋ ਜਿਹੜੇ ਵੀ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਉਹ ਇੱਥੇ ਕਹਿੰਦੇ ਵੀ ਵੱਡੇ ਜਿਹੜੇ ਉਹ ਪਹੁੰਚਣਗੇ। ਆਲਰੇਡੀ ਖਾਸ ਕਰਕੇ ਹੁਣ ਜਦੋਂ ਈਰਾਨ ਦੇ ਨਾਲ ਲੜਾਈ ਚੱਲ ਰਹੀ ਹੈ, ਜਿੱਦਾਂ ਤੁਸੀਂ ਡਿਟਰੋਇਟ ਦਾ ਹੁਣੇ ਦੱਸ ਕੇ ਹਟੇ ਆ, ਤੇ 28 ਤਰੀਕ ਨੂੰ ਇਹ ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਪ੍ਰੋਟੈਸਟ ਸਾਹਮਣੇ ਆ ਸਕਦੇ ਹੈਗੇ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਰਿਪਬਲਿਕਨਸ ਨੂੰ ਇਹ ਕਿਹਾ ਆ ਵੀ ਜੋ ਸ਼ਟਡਾਊਨ ਚੱਲ ਰਿਹਾ ਹੈਗਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਆ ਉਹ ਵੋਟਰ ਆਈਡੀ ਜਿਹੜਾ ਬਿੱਲ ਹੈਗਾ ਉਹਨੂੰ ਜਿਹੜਾ ਨਾਲ ਰੱਖ ਕੇ ਹੀ ਕੀਤੀ ਜਾਵੇ। ਸੇਵ ਐਕਟ ਜਿਹੜਾ ਜੀ ਜੋ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਵੋਟਰ ਆਈਡੀ ਰਿਕੁਆਇਰਡ ਨਹੀਂ ਹੋਣੀ ਚਾਹੀਦੀ, ਪਰ ਰਿਪਬਲਿਕਨਸ ਨੂੰ ਇਸ ਵਾਰੀ ਬਹੁਤ ਖਤਰਾ ਆ ਵੀ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਉਹ ਕਾਂਗਰਸ ਚੋਂ ਮੈਜੋਰਟੀ ਚੋਂ ਬਾਹਰ ਹੋ ਸਕਦੇ ਹੈਗੇ ਆ, ਜਿਹਦੇ ਨਾਲ ਫਿਰ ਟਰੰਪ ਹੁਣੀ ਕੁਝ ਵੀ ਨਹੀਂ ਕਰ ਸਕਣਗੇ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਰਿਪਬਲਿਕਨ ਪਾਰਟੀ ਨੂੰ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਡੀਲ ਆ ਉਹ ਨਾ ਬਣਾਓ ਅਨਲੈਸ ਵੋਟਰ ਆਈਡੀ ਬਿੱਲ ਜਿਹੜਾ ਆ ਪਾਸ ਹੁੰਦਾ ਹੈਗਾ ਆ ਸੇਵ ਅਮਰੀਕਾ ਐਕਟ ਵਾਲਾ ਜੋ ਆ। ਬਹੁਤ ਸਾਰੇ ਜਿਹੜੇ ਕ੍ਰਿਟਿਕਸ ਆ ਉਹ ਸੇਵ ਅਮਰੀਕਾ ਐਕਟ ਦੇ ਉਹ ਇਹ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਵੋਟਰਸ ਨੂੰ ਸਪਰੈਸ ਕਰਨ ਦੀ ਜਾਂ ਡਿਸਕਰੇਜ ਕਰਨ ਦੀ ਜਿਹੜੀ ਗੱਲਬਾਤ ਹੈਗੀ ਆ, ਸਪੈਸ਼ਲੀ ਉਹਨਾਂ ਏਰੀਆਜ਼ ਦੇ ਵਿੱਚ ਜਿਹੜੇ ਜਿੱਥੇ ਲੋ ਇਨਕਮ ਲੋਕ ਰਹਿੰਦੇ ਆ ਜਾਂ ਪੀਪਲ ਆਫ ਕਲਰ ਰਹਿੰਦੇ ਹੈਗੇ ਆ। ਸੋ ਟਰੰਪ ਹੋਣੀ ਜਿਹੜੇ ਆ ਉਹ ਪੁਸ਼ ਕਰ ਰਹੇ ਆ ਵੀ ਬਿੱਲ ਜਲਦੀ ਤੋਂ ਜਲਦੀ ਜਿਹੜਾ ਪਾਸ ਹੋ ਜਾਏ ਤਾਂ ਕਿ ਜੋ ਨਵੰਬਰ ਦੇ ਵਿੱਚ ਇਹਦਾ ਜਿਹੜਾ ਕੁਛ ਨਾ ਕੁਛ ਫਾਇਦਾ ਹੋ ਸਕੇ।
ਜੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਵੇਂ ਸਕੱਤਰ ਅਮਰੀਕਾ ਨੂੰ ਮਿਲਣ ਜਾ ਰਹੇ ਆ। ਨਾਮਜ਼ਦ ਕੀਤੇ ਹੋਏ ਮਾਰਕ ਵੇਨ ਮਲਨ, ਉਹਨਾਂ ਨੂੰ ਸੈਨੇਟ ਨੇ ਅੱਜ ਪ੍ਰਵਾਨਗੀ ਦੇ ਦਿੱਤੀ ਆ। 45 ਦੇ ਮੁਕਾਬਲੇ 54 ਵੋਟਾਂ ਦੇ ਨਾਲ ਸੈਨੇਟ ਚੋਂ ਇਹਨਾਂ ਨੂੰ ਕਨਫਰਮ ਕਰ ਦਿੱਤਾ ਗਿਆ ਆ। ਉਹਨਾਂ ਨੇ ਪਿਛਲੇ ਹਫ਼ਤੇ ਜਦ ਇਹਨਾਂ ਦੀ ਟੈਸਟੀਮੋਨੀ ਹੋ ਰਹੀ ਸੀ, ਉਹਨਾਂ ਨੇ ਕਿਹਾ ਵੀ ਮੇਰਾ ਅਗਲੇ 6 ਮਹੀਨਿਆਂ ਦੇ ਵਿੱਚ ਗੋਲ ਇਹੀ ਆ ਵੀ ਆਈਸ ਵਾਲੇ ਜਾਂ DHS ਵਾਲੇ ਅਸੀਂ ਲੀਡ ਸਟੋਰੀ ਨਾ ਹੋਈਏ ਐਵਰੀਡੇ। ਤੇ ਕਹਿੰਦੇ ਵੀ ਅਸੀਂ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਆ ਵੀ ਅਸੀਂ ਬਾਹਰ ਆ ਤੁਹਾਡੇ ਲਈ, ਤੁਹਾਡੀ ਰੱਖਿਆ ਦੇ ਲਈ ਆ, ਤੇ ਅਸੀਂ ਤੁਹਾਡੇ ਨਾਲ ਮਿਲ ਕੇ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਹੈਗੇ ਆ। ਕ੍ਰਿਸਟੀ ਨਿਓਮ ਨੂੰ ਅਗਲੇ ਮਹੀਨੇ ਰਿਪਲੇਸ ਕਰਨਗੇ ਓਕਲਾਹੋਮਾ ਦੇ ਇਹ ਜਿਹੜੇ ਰਿਪਬਲਿਕਨ ਲਾਅਮੇਕਰ ਸੈਨੇਟਰ ਮਾਰਕ ਵੇਨ ਮਿਊਲਨ। ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਇਹਨਾਂ ਦੀ ਕਾਫੀ ਜ਼ਿਆਦਾ ਬਹਿਸ ਤੂੰ ਮੈਂ ਜਿਹੜੇ ਰੈਂਡ ਪੌਲ ਆ ਉਹਨਾਂ ਦੇ ਨਾਲ ਹੋਈ ਸੀ। ਦੋ ਡੈਮੋਕ੍ਰੇਟ ਸੈਨੇਟਰ ਜੌਨ ਫੈਟਰਮੈਨ ਜਿਹੜੇ ਪੈਨਸਿਲਵੇਨੀਆ ਤੋਂ ਤੇ ਮਾਰਟਿਨ ਹੈਨਰਿਚ ਨਿਊ ਮੈਕਸੀਕੋ ਤੋਂ, ਇਹਨਾਂ ਨੇ ਰਿਪਬਲਿਕਨਸ ਦੇ ਨਾਲ ਮਿਲ ਕੇ ਜਿਹੜੀ ਉਹ ਇਹਨਾਂ ਦੇ ਫੇਵਰ ਦੇ ਵਿੱਚ ਵੋਟ ਪਾਈ, ਤੇ ਇੱਕ ਜਿਹੜੇ ਰਿਪਬਲਿਕਨ ਰੈਂਡ ਪੌਲ ਆ ਇਹਨਾਂ ਨੇ ਉਲਟ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਇਸ ਤੇ ਉਲਟ ਜਿਹੜੀ ਉਹ ਵੋਟ ਪਾਈ ਹੈਗੀ ਆ। DHS ਸ਼ਟਡਾਊਨ ਚੱਲ ਰਿਹਾ ਆ ਤੇ ਮੋਲਨ ਉਸ ਨੂੰ ਹੁਣ ਟੇਕ ਓਵਰ ਕਰਨਗੇ। ਡੈਮੋਕ੍ਰੇਟਸ ਤੇ ਰਿਪਬਲਿਕਨ, ਜਿੱਦਾਂ ਤੁਸੀਂ ਪਿਛਲੀ ਖਬਰ ਦੇ ਵਿੱਚ ਦੱਸਿਆ, ਵੀ ਆਪਸ ਦੇ ਵਿੱਚ ਨੈਗੋਸ਼ੀਏਸ਼ਨਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿਹੜੀਆਂ ਸ਼ਰਤਾਂ ਜਿਹੜੀਆਂ ਮੰਨ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕਰਵਾਇਆ ਜਾ ਸਕੇ। ਦੋ ਅਮਰੀਕਨ ਸਿਟੀਜ਼ਨਸ ਦੀ ਆਈਸ ਦੇ ਏਜੰਟਸ ਦੇ ਹੱਥੋਂ ਮੌਤ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਕਾਫੀ ਜ਼ਿਆਦਾ ਰੋਸ DHS ਦੇ ਉਲਟ, ਕ੍ਰਿਸਟੀ ਨਿਓਮ ਆਈਸ ਦੇ ਉਲਟ ਜਿਹੜਾ ਉਹ ਰਿਹਾ ਸੀਗਾ। ਇਵੈਂਚੁਅਲੀ ਕ੍ਰਿਸਟੀ ਨਿਓਮ ਨੂੰ ਬਾਹਰ ਦਾ ਰਸਤਾ ਜਿਹੜਾ ਹੈ ਉਹ ਟਰੰਪ ਹੋਣਾ ਨੇ ਦਿਖਾਇਆ ਸੀ ਤੇ ਮੁਲਨ ਨੂੰ ਜਿਹੜਾ ਉਹ ਨਾਮਜ਼ਦ ਕੀਤਾ ਸੀ, ਜਿਨ੍ਹਾਂ ਨੂੰ ਅੱਜ ਸੈਨੇਟ ਚੋਂ ਮਨਜ਼ੂਰੀ ਮਿਲ ਗਈ ਆ। ਕਹਿੰਦੇ ਵੀ ਜਿਹੜੇ ਬਿੰਗ ਡਰੋਨ ਡਿਲੀਵਰੀਜ਼ ਆ ਉਹ ਬੇ ਏਰੀਏ ਦੇ ਵਿੱਚ ਆ ਰਹੀਆਂ ਆ ਇਸ ਸਾਲ। ਸੈਨ ਫਰਾਂਸਿਸਕੋ ਬੇ ਏਰੀਆ, ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਬੇ ਏਰੀਏ ਦੇ ਰੈਜ਼ੀਡੈਂਟਸ ਆ, ਉਹਨਾਂ ਦੇ ਘਰਾਂ ਦੇ ਵਿੱਚ ਹੁਣ ਗਰੋਸਰੀ ਤੇ ਮੀਲਸ ਡਰੋਨ ਦੇ ਰਾਹੀਂ ਪਹੁੰਚਣੇ ਸ਼ੁਰੂ ਹੋ ਜਾਣਗੇ। ਸੋ ਲਾਸਟ ਮਿੰਟ ਡਿਲੀਵਰੀ ਕੰਪਨੀ ਬਿੰਗ, ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਅਸੀਂ ਬਹੁਤ ਜਲਦੀ ਰੋਲ ਆਊਟ ਕਰਨ ਜਾ ਰਹੇ ਹਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ। ਉਹਨਾਂ ਨੇ ਅੱਜ ਪੋਸਟ ਪਾਈ ਹੈਗੀ ਆ। ਲਾਸਟ ਮਾਈਲ ਡਰੋਨ ਡਿਲੀਵਰੀ ਕੰਪਨੀ ਜੋ ਆ ਅੰਡਰ ਦਾ ਅੰਬਰੇਲਾ ਆਫ ਅਲਫਾਬੈਟ ਜੋ ਕੰਮ ਕਰ ਰਹੀ ਹੈ, ਜਿਸ ਨੂੰ ਕਿ ਗੂਗਲ ਓਨ ਕਰਦੇ ਹੈਗੇ ਆ, ਤੇ ਡਰਾਈਵਰਲੈਸ ਟੈਕਸੀ ਸਰਵਿਸ ਬਾਈਮੋ ਨੂੰ ਵੀ ਉਹ ਓਨ ਕਰਦੇ ਹੈਗੇ। 2018 ਦੇ ਵਿੱਚ ਇੱਕ ਇੰਡੀਪੈਂਡੈਂਟ ਕੰਪਨੀ ਇਹ ਵਿੰਗ ਸ਼ੁਰੂ ਹੋਈ ਸੀਗੀ, ਤੇ ਉਸ ਤੋਂ ਬਾਅਦ ਇਹਨਾਂ ਨੇ ਡੈਲਸ, ਫੋਰਟ ਵਰਥ ਏਰੀਆ 'ਚ 2022 'ਚ ਕੁਝ ਡਿਲੀਵਰੀਆਂ ਸ਼ੁਰੂ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਤੇ ਉਹ ਤੋਂ ਬਾਅਦ ਇਹਨਾਂ ਨੇ ਅਟਲਾਂਟਾ, ਹੂਸਟਨ, ਸ਼ਾਰਲਟ, ਨਾਰਥ ਕੈਰੋਲੀਨਾ, ਇਹਨਾਂ ਸਾਰੇ ਏਰੀਏ ਦੇ ਵਿੱਚ ਇਹ ਆਪਣੀ ਜਿਹੜੀਆਂ ਸਰਵਿਸਿਜ਼ ਆ ਪ੍ਰੋਵਾਈਡ ਕਰ ਰਹੇ ਹੈਗੇ ਆ। ਕਹਿੰਦੇ ਵੀ 40 ਮਿਲੀਅਨ ਲੋਕਾਂ ਨੂੰ ਡਰੋਨ ਡਿਲੀਵਰੀਜ਼ ਆਲਰੇਡੀ ਹੋ ਚੁੱਕੀਆਂ ਹੈਗੀਆਂ, ਤੇ ਕਹਿੰਦੇ ਭਈ ਟੂ ਡੇਟ ਬਿੰਗ ਨੇ ਇਹ ਕਿਹਾ ਆ, ਇਹ ਜਿਹੜੀ ਕੰਪਨੀ ਆ ਜਿਹੜੀ ਡਰੋਨ ਓਨ ਕਰਦੀ ਹੈਗੀ ਡਿਲੀਵਰੀ ਦੇ 7.5 ਲੱਖ ਰੈਜ਼ੀਡੈਂਸ ਜਿਹੜੇ ਰੈਜ਼ੀਡੈਂਸ਼ੀਅਲ ਡਿਲੀਵਰੀਜ਼ ਆ ਉਹਨਾਂ ਨੂੰ ਉਹ USA ਤੇ ਆਸਟ੍ਰੇਲੀਆ ਦੇ ਵਿੱਚ ਡਿਲੀਵਰ ਕਰ ਚੁੱਕੇ ਹੈਗੇ ਆ। ਸੋ ਇਹ ਜੋ ਬਿੰਗ ਡਰੋਨਸ ਹੈਗੇ ਆ 5 ਪਾਉਂਡ ਤੱਕ ਦਾ ਜਿਹੜਾ ਭਾਰ ਆ ਚੱਕ ਸਕਦੇ ਆ, ਤੇ 6 ਮੀਲ ਦੇ ਆਪਰੇਟਿੰਗ ਰੇਡੀਅਸ ਤੱਕ ਜਾ ਸਕਦੇ ਹੈਗੇ ਜੀ। ਪਬਲਿਕ ਬੈਕਲੈਸ਼ ਤੋਂ ਬਾਅਦ ਚ ਅੱਜ ਟਰੰਪ ਹੋਣਾ ਨੇ ਇਹ ਇਸ਼ਾਰਾ ਕੀਤਾ ਆਈਸ ਦੇ ਏਜੰਟਸ ਨੂੰ, ਜਦੋਂ ਤੋਂ 에ਅਰਪੋਰਟ ਦੇ ਵਿੱਚ ਉਹਨਾਂ ਨੂੰ ਤੈਨਾਤ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਜਿਹੜੇ ਆਈਸ ਦੇ ਏਜੰਟਸ ਆ ਉਹ ਆਪਣੇ ਮਾਸਕ ਹੇਠਾਂ ਹੀ ਰੱਖਣ, ਉਹ ਲਾ ਕੇ ਨਾ ਰੱਖਣ, ਤਾਂ ਜੋ ਲੋਕ ਉਹਨਾਂ ਨੂੰ ਸਹੀ ਢੰਗ ਦੇ ਨਾਲ ਦੇਖ ਸਕਣ ਤੇ ਉਹਦੇ ਨਾਲ ਇੱਕ ਹਿਸਾਬ ਦੇ ਨਾਲ ਭਰੋਸਾ ਵੱਧਦਾ ਆ। ਕਹਿੰਦੇ ਵੀ ਉਹ ਬਿਹੇਵ ਕਰਨ ਜਿੱਦਾਂ ਬਾਕੀ ਲਾ ਐਨਫੋਰਸਮੈਂਟ ਆਫੀਸਰਸ ਆਮ ਲੋਕਾਂ ਦੇ ਨਾਲ ਇੰਟਰੈਕਟ ਕਰਦੇ ਨੇ ਟਰੈਵਲਿੰਗ ਦੇ ਦੌਰਾਨ ਅਮਰੀਕਨ 에ਅਰਪੋਰਟਸ ਦੇ ਉੱਤੇ। 13 ਅਮਰੀਕਾ ਦੇ ਵੱਡੇ 에ਅਰਪੋਰਟਸ ਦੇ ਉੱਤੇ ਆਈਸ ਦੇ ਏਜੰਟਸ ਨੂੰ ਤੈਨਾਤ ਕੀਤਾ ਗਿਆ ਆ TSA ਏਜੰਟਸ ਦੀ ਮਦਦ ਦੇ ਲਈ। ਸੋ ਉੱਦਾਂ ਕਹਿੰਦੇ ਵੀ ਮੈਂ ਬਿਗ ਪ੍ਰੋਪੋਨੈਂਟ ਹੈਗਾ ਆ ਆਈਸ ਵਾਲਿਆਂ ਦੇ ਲਈ ਜਦੋਂ ਮਾਸਕ ਪਾਉਂਦੇ ਨੇ, ਤੇ ਪਰ ਇਹ ਜਿਹੜੇ ਉਹ ਆਖਿਆ ਵੀ ਕਹਿੰਦੇ ਵੀ ਮੈਂ ਐਪਰੀਸ਼ੀਏਟ ਕਰੂੰਗਾ ਵੀ ਜੇ ਤੁਸੀਂ ਕੋਈ ਮਾਸਕ ਨਾ ਪਾਓ ਤਾਂ ਜੋ ਮੁਲਕ ਨੂੰ ਤੁਸੀਂ ਮਦਦ ਕਰ ਸਕੋ। ਜਿਹੜੇ ਡੈਮੋਕ੍ਰੇਟਾਂ ਦੇ ਦੁਆਰਾ ਮੈਸ ਲਿਆਂਦਾ ਗਿਆ ਆ 에ਅਰਪੋਰਟਸ ਦੇ ਉੱਤੇ DHS ਦੀ ਫੰਡਿੰਗ ਨੂੰ ਰੋਕ ਕੇ ਰੱਖਣ ਦੇ ਲਈ। ਸੋ ਉਹ ਆਈਸ ਦੇ ਏਜੰਟਸ ਨੂੰ ਕਹਿ ਰਹੇ ਆ ਵੀ ਮਾਸਕ ਤੁਸੀਂ ਨਾ ਪਾਓ ਤਾਂ ਜੋ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਭਰੋਸਾ ਦੁਬਾਰਾ ਜਿਹੜਾ ਉਹ ਵੱਧ ਸਕੇ। ਸੋ ਕਾਫੀ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ, ਜਦੋਂ ਤੋਂ ਆਈਸ ਦੇ ਏਜੰਟਸ ਦੇ ਦੁਆਰਾ ਮਾਸ ਡੈਪੂਟੇਸ਼ਨ ਸਟ੍ਰੈਟਜੀ ਦੇ ਤਹਿਤ ਲੋਕਾਂ ਨੂੰ ਰਾਉਂਡ ਅਪ ਕਰਕੇ ਡਿਟੇਨ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ, ਸੋ ਉਹਨਾਂ ਨੇ
ਹੁਣ ਮਾਸਕ ਨਾ ਪਹਿਨਣ ਦਾ ਇੱਕ ਹਿਸਾਬ ਦੇ ਨਾਲ ਆਈਸ ਵਾਲਿਆਂ ਨੂੰ ਹਦਾਇਤ ਦਿੱਤੀ ਹੈਗੀ ਆ। ਜੀ ਬਿਲਕੁਲ, ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਆਈਸ ਦੇ ਏਜੰਟਸ ਪਹੁੰਚ ਚੁੱਕੇ ਆ ਤੇ ਉਹਨਾਂ ਨੇ ਕੱਲ ਇੱਕ ਬੀਬੀ ਨੂੰ ਅਰੈਸਟ ਕੀਤਾ ਸੀ, ਪਰ ਹੁਣ ਅੱਜ ਐਨਬੀਸੀ ਰਿਪੋਰਟ ਕਰ ਰਿਹਾ ਵੀ 2 ਜਾਣਿਆਂ ਨੂੰ, ਲੋਕਾਂ ਨੂੰ ਉੱਥੇ ਅਰੈਸਟ ਕੀਤਾ ਸੀਗਾ ਸੰਡੇ ਰਾਤ ਨੂੰ। ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਏਰੀਏ ਦੇ ਵਿੱਚ ਕਹਿੰਦੇ ਵੀ ਚਿਕਨ ਰੈਸਟੋਰੈਂਟ ਧੜਾ ਧੜ ਬੰਦ ਹੋ ਰਹੇ ਹੈਗੇ ਆ। ਹੁਣ ਇਹ ਖਬਰ ਆ ਰਹੀ ਆ ਵੀ ਕੰਟੱਕੀ ਫਰਾਈ ਚਿਕਨ ਦੇ ਜਿਹੜੇ 2 ਲੋਕੇਸ਼ਨਸ ਫ੍ਰਿਜ਼ਨੋ ਦੇ ਵਿੱਚ, ਉਹ ਵੀ ਇੱਕ ਐਸ਼ਲਨ ਤੇ ਇੱਕ ਫੋਲਰ ਐਵਨਿਊ ਦੇ ਉੱਤੇ ਕਲੋਵਸ ਵਾਲੇ ਏਰੀਏ 'ਚ ਉਹ ਬੰਦ ਹੋਣ ਜਾ ਰਹੇ ਹੈਗੇ ਆ। ਕਾਰਨ ਕੀ ਹੈ ਇਹਦੇ ਬਾਰੇ ਨਹੀਂ ਦੱਸਿਆ ਗਿਆ। ਪਿਛਲੇ ਸਮੇਂ 'ਚ ਕਹਿੰਦੇ ਵੀ 50 ਦੇ ਕਰੀਬ ਜਿਹੜੇ ਰੈਸਟੋਰੈਂਟਸ ਆ ਉਹ ਬੰਦ ਹੋ ਚੁੱਕੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਗਵਰਨਰ ਰੇਸ ਦੇ ਵਿੱਚ ਜਿਹੜੇ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਚੈਡ ਬਿਆਂਕੋ, ਉਹਨਾਂ ਨੇ ਸਪੈਸ਼ਲ ਇਲੈਕਸ਼ਨ ਦੇ ਤਹਿਤ ਜਿਹੜੀਆਂ ਵੋਟਾਂ ਪਈਆਂ ਸੀਗੀਆਂ, ਤਕਰੀਬਨ 500,000 ਬੈਲਟਸ ਉਹਨਾਂ ਨੂੰ ਸੀਜ਼ ਕਰ ਲਿਆ ਹੈਗਾ ਆ। ਕੈਲੀਫੋਰਨੀਆ ਦੇ ਸ਼ੈਰਿਫ ਚੈਡ ਬਿਆਂਕੋ, ਰਿਵਰਸਾਈਡ ਕਾਉਂਟੀ ਦੇ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਮੁੱਖ ਮਕਸਦ ਇਹੀ ਆ ਵੀ ਬੈਲਟ ਕਾਊਂਟ ਜਿਹੜੀ ਡਿਸਕ੍ਰਿਪੈਂਸੀ ਹੋਈ ਆ, ਵੀ ਜਿਹੜੇ ਆંકੜੇ ਨਹੀਂ ਮਿਲ ਰਹੇ, ਵੀ ਜਿੰਨਾ ਕਿਹਾ ਜਾ ਰਿਹਾ ਤੇ ਜਿੰਨੇ ਬੈਲਟ ਵੋਟ ਹੋਏ ਆ, ਕਾਸਟ ਹੋਏ ਆ, ਉਹਨਾਂ ਨੂੰ ਲੈ ਕੇ ਇੱਕ ਨਿਊਜ਼ ਕਾਨਫਰੰਸ ਉਹਨਾਂ ਨੇ ਬੀਤੇ ਸ਼ੁੱਕਰਵਾਰ ਕੀਤੀ ਸੀ। ਕਹਿੰਦੇ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ, ਜਦ ਉਹਨਾਂ ਨੂੰ ਇੱਕ ਕੰਪਲੇਂਟ ਆਈ ਆ ਲੋਕਲ ਸਿਟੀਜ਼ਨ ਗਰੁੱਪ ਦੇ ਦੁਆਰਾ ਵੀ ਨਵੰਬਰ 2025 ਦੀਆਂ ਜਿਹੜੀਆਂ ਸਪੈਸ਼ਲ ਇਲੈਕਸ਼ਨ ਸੀਗੀਆਂ ਰੀਡਿਸਟ੍ਰਿਕਟਿੰਗ ਨੂੰ ਲੈ ਕੇ, ਮੁੜ ਹਲਕਾਬੰਦੀ ਕਰਨ ਨੂੰ ਲੈ ਕੇ, ਉਹਨਾਂ ਦੇ ਨੰਬਰਾਂ ਦੇ ਵਿੱਚ ਫਰਕ ਹੈਗਾ ਆ। ਸੋ ਕਹਿੰਦੇ ਵੀ ਮਾਰਜਨ 80,000 ਵੋਟਾਂ ਤੋਂ ਵੱਧ ਦੇ ਨਾਲ ਜਿਹੜਾ ਉਹ ਪਾਸ ਹੋ ਗਿਆ ਸੀਗਾ, ਪਰ ਕਹਿੰਦੇ ਵੀ ਜਿਹੜਾ ਇਸ ਨੂੰ ਲੈ ਕੇ ਹੁਣ ਅਸੀਂ ਜਾਂਚ ਕਰ ਰਹੇ ਹਾਂ। ਸੋ ਇੱਕ ਗਵਰਨਰ ਦੀ ਰੇਸ ਦੇ ਵਿੱਚ ਹੋਣ ਦੇ ਨਾਲ ਨਾਲ ਉਤੋਂ ਜਿਹੜੇ ਸ਼ੈਰਿਫ ਹੋਣ ਦੇ ਨਾਲ ਨਾਲ ਜਿਹੜੇ ਕ੍ਰਿਟਿਕ ਆ ਉਹ ਇਹ ਸੋਚ ਰਹੇ ਹੋਣਗੇ ਜਾਂ ਕਹਿ ਰਹੇ ਆ ਵੀ ਕਿਤੇ ਇਹ ਆਉਣ ਵਾਲੀਆਂ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਜਾਂ ਜਿਹੜੀ ਪ੍ਰਾਇਮਰੀ ਹੋਣੀ ਆ ਹੁਣ ਜੂਨ ਮਹੀਨੇ ਦੇ ਵਿੱਚ, ਇਸਾਂ ਦੇ ਉੱਤੇ ਆਪਣਾ ਕੰਟਰੋਲ ਜਾਂ ਆਪਣੇ ਆਪ ਨੂੰ ਜੇਤੂ ਘੋਸ਼ਿਤ ਕਰਨ ਦੇ ਲਈ ਕੋਈ ਡਰੈਸ ਰਿਹਰਸਲ ਤਾਂ ਨਹੀਂ ਜਿਹੜੀ ਆ ਇਸ ਦੇ ਵਿੱਚ ਕੀਤੀ ਜਾ ਰਹੀ। ਜਿਸ ਦੇ ਜਵਾਬ ਦੇ ਵਿੱਚ ਐਡ ਬੈਂਕ ਇਹੀ ਕਹਿ ਰਹੇ, ਕਹਿੰਦੇ ਵੀ ਇਹ ਇਨਵੈਸਟੀਗੇਸ਼ਨ ਸਿੰਪਲ ਆ, ਵੀ ਫਿਜ਼ੀਕਲ ਕਾਊਂਟ ਕੀਤੇ ਜਾਣਗੇ, ਬੈਲਟ ਕੰਪੇਅਰ ਕੀਤੇ ਜਾਣਗੇ, ਇਹਨਾਂ ਦੇ ਰਿਜ਼ਲਟ, ਜਿੰਨੀਆਂ ਵੋਟਸ ਜਿਹੜੀਆਂ ਆ ਉਹ ਰਿਪੋਰਟ ਹੋਈਆਂ ਆ ਉਸ ਦੇ ਬਾਬਤ। 2 ਜਿਹੜੇ ਮੇਜਰ ਰਿਪਬਲਿਕਨ ਕੈਂਡੀਡੇਟ ਚੈਡ ਬਿਆਂਕੋ ਤੇ ਸਟੀਵ ਹਿਲਟਨ ਇਸ ਟਾਈਮ ਟੌਪ ਦੇ ਉੱਤੇ ਜਿਹੜੇ ਉਹ ਚੱਲ ਰਹੇ ਨੇ ਕੈਲੀਫੋਰਨੀਆ ਦੀ ਗਵਰਨਰ ਰੇਸ ਦੇ ਲਈ, ਜੋ ਕਿ ਪ੍ਰਾਇਮਰੀਜ਼ ਦੇ ਲਈ, ਜੋ ਕਿ ਇਸ ਟਾਈਮ ਕਾਫੀ ਹੀਟ ਅਪ ਹੋ ਰਹੀ ਆ। ਡੈਮੋਕ੍ਰੇਟ ਪਾਰਟੀ ਦੇ ਲਈ ਤਾਂ ਹਰ ਇੱਕ ਜਣਾ ਖਣਾ ਹੀ ਕਹਿ ਸਕਦੇ ਆ ਵੀ ਉਹ ਇਸ ਰੇਸ ਦੇ ਵਿੱਚ ਛਾਲ ਮਾਰੀ ਬੈਠਾ ਆ ਵੀ ਸ਼ਾਇਦ ਉਸ ਦਾ ਨੰਬਰ ਜਿਹੜਾ ਉਹ ਆ ਸਕਦਾ ਆ, ਪਰ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਉਲਟ ਫੇਰ ਹੋਣ ਦੀ ਸੰਭਾਵਨਾ ਇੱਕ ਹਿਸਾਬ ਦੇ ਨਾਲ ਇਤਿਹਾਸਿਕ ਤੌਰ ਦੇ ਉੱਤੇ ਵੀ ਗਵਰਨਰ ਰਿਪਬਲਿਕਨ ਉਹ ਆ ਸਕਦਾ ਆ ਜੇ ਪ੍ਰਾਇਮਰੀਜ਼ ਦੇ ਵਿੱਚ ਇਹ ਦੋਨੋਂ ਜਾਣੇ ਜਿੱਤ ਜਾਂਦੇ ਹੈਗੇ ਆ। ਸੈਨੋਜ਼ੇ ਦੇ ਬਹੁਤ ਸਾਰੇ ਜਿਹੜੇ ਸੋਸ਼ਲ ਵਰਕਰਸ ਆ ਉਹ ਕਹਿੰਦੇ ਵੀ ਅੰਡਰਗਰਾਉਂਡ ਹੋਏ ਆ, ਖਾਸ ਕਰਕੇ ਆਈਸ ਜਿਟਰਸ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਇਮੀਗ੍ਰੈਂਟ ਫੈਮਿਲੀਜ਼ ਦੀ ਹੈਲਪ ਕਰਦੇ ਹੈਗੇ ਆ ਡੇ ਐਂਡ ਨਾਈਟ ਉਹਨਾਂ ਦੇ ਪਬਲਿਕ ਲਾਈਫ ਦੇ ਵਿੱਚ, ਤੇ ਉਹ ਚਿੰਤਾ ਦੇ ਵਿੱਚ ਆ ਵੀ ਉਹਨਾਂ ਦੇ ਜਿਹੜੇ ਡੋਰ ਆ ਉਹ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਆ ਉਹ ਆ ਕੇ ਖੜਕਾ ਸਕਦੇ ਹੈਗੇ ਆ। ਖਾਸ ਕਰਕੇ ਕਹਿੰਦੇ ਲੇਟ ਨਾਈਟ ਚੈੱਕ ਇਨਸ ਕਾਰ 'ਚ, ਲਿਵਿੰਗ ਰੂਮ 'ਚ, ਸੋ ਇਹ ਕਾਫੀ ਕੁਝ ਡਰ ਆ ਰਿਹਾ। ਸੈਨੋਜ਼ੇ ਸਪੌਟਲਾਈਟ ਇੱਕ ਲੋਕਲ ਮੈਗਜ਼ੀਨ ਹੈਗਾ ਆ ਬੇ ਏਰੀਏ ਦਾ, ਉਹਨਾਂ ਨੇ ਇਹ ਦੱਸਿਆ ਵੀ ਜੋ ਵਲੰਟੀਅਰ ਕਰਦੇ ਹੈਗੇ ਐਲ ਕੋਮੀਟੋ ਕਰਕੇ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਉਹ ਵੱਖ-ਵੱਖ ਸਮੇਂ ਦੇ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਲੋਕੇਸ਼ਨਾਂ ਤੇ ਲੋਕਾਂ ਦੀ ਜਿਹੜੀ ਹੈਲਪ ਕਰਦੇ ਆ, ਤੇ ਹੁਣ ਉਹਨਾਂ ਨੂੰ ਸ਼ੱਕ ਪੈ ਰਹੀ ਹੈਗੀ ਆ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਉਹਨਾਂ ਨੂੰ ਫੋਲੋ ਕਰ ਰਹੇ ਹੈਗੇ ਆ। ਸੋ ਮੋਸਟਲੀ ਇਹ ਲਤੀਨੋ ਮੂਲ ਦੇ ਲੋਕਾਂ ਦੀ ਹੈਲਪ ਕਰਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਮੈਡੀਕਲ ਲੈਣਾ ਜਾਂ ਹੋਰ ਹੈਲਪ, ਤੇ ਕਹਿੰਦੇ ਵੀ 4,77,000 ਦੇ ਕਰੀਬ ਜੋ ਲਟੀਨੋ ਮੂਲ ਦੇ ਲੋਕ ਆ ਉਹ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਰਹਿੰਦੇ ਹੈਗੇ ਆ, ਤੇ ਕਹਿੰਦੇ 1,34,000 ਅਨਡਾਕੂਮੈਂਟਡ ਰੈਜ਼ੀਡੈਂਟਸ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਸ ਕਰਕੇ ਹੁਣ 에ਅਰਪੋਰਟਸ ਤੇ ਆ ਚੁੱਕੇ ਹੈਗੇ ਆਈਸ ਵਾਲੇ, ਤੇ ਕਿਹੜੇ ਵੇਲੇ ਪਤਾ ਨਹੀਂ ਵੀ ਹੋਰ ਕਿੱਦਾਂ ਦੀਆਂ ਜਿਹੜੀਆਂ ਰੇਡਸ ਮਾਰਨੀਆਂ ਸ਼ੁਰੂ ਕਰ ਦੇਣ, ਕਿਉਂਕਿ ਹਜੇ ਤਾਂ ਉਹਨਾਂ ਦੀ ਫੰਡਿੰਗ ਹੈ ਨਹੀਂ, ਤੇ ਜਦੋਂ ਫੰਡਿੰਗ ਕੀ ਹੁੰਦਾ ਆ, ਇਸ ਕਰਕੇ ਲੋਕ ਜਿਹੜੇ ਆ ਜੋ ਹੈਲਪ ਵੀ ਕਰਦੇ ਆ ਉਹ ਵੀ ਘਬਰੇ ਹੋਏ ਹੈਗੇ।
ਜੀ। ਕੈਲੀਫੋਰਨੀਆ ਨੇ ਟਰੰਪ ਹੁਣਾਂ ਦੇ ਐਨਰਜੀ ਡਿਪਾਰਟਮੈਂਟ ਨੂੰ ਲਾਸੂਟ ਉਹਨਾਂ ਦੇ ਉਲਟ ਕਰ ਦਿੱਤਾ ਆ। ਬੀਤੇ ਹਫ਼ਤਿਆਂ ਦੇ ਵਿੱਚ ਟਰੰਪ ਹੁਣਾਂ ਨੇ ਜਿਹੜੀ ਡਿਫੈਂਸ ਐਕਟ ਦੇ ਤਹਿਤ ਇੱਕ ਪਾਈਪਲਾਈਨ ਜੋ ਬੰਦ ਪਈ ਸੀ ਆਇਲ ਸਪਿਲ ਤੋਂ ਬਾਅਦ 'ਚ, ਉਸ ਨੂੰ ਮੁੜ ਚਾਲੂ ਕਰਨ ਦੇ ਆਦੇਸ਼ ਦਿੱਤੇ ਸੀਗੇ। ਕੈਲੀਫੋਰਨੀਆ ਦੇ ਮੌਜੂਦਾ ਅਟਾਰਨੀ ਜਨਰਲ ਰੌਬ ਬੋਂਟਾ ਉਹ ਇਹ ਕਹਿ ਰਹੇ ਆ ਵੀ ਇਹ ਟੋਟਲੀ ਗਲਤ ਗੱਲ ਹੈਗੀ ਆ। ਸੋ ਸੇਵਲ ਆਫਸ਼ੋਰ ਪਾਈਪਲਾਈਨ ਸੈਂਟਾ ਈਐਨਐਸ ਆਫਸ਼ੋਰ ਪਲੇਟਫਾਰਮ ਨੂੰ ਕੈਲੀਫੋਰਨੀਆ ਦੀ ਰਿਫਾਈਨਰੀਜ਼ ਦੇ ਨਾਲ ਜੋੜਦੀ ਆ। ਪਰ ਉਸ ਦੇ ਵਿੱਚ ਕਾਫੀ ਵੱਡਾ ਇੱਕ ਆਇਲ ਸਪਿਲ ਤੋਂ ਬਾਅਦ 'ਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਸੋ ਹੁਣ ਕੈਲੀਫੋਰਨੀਆ ਦੇ ਦੁਆਰਾ ਯੂਐਸ ਐਨਰਜੀ ਸਕੱਤਰ ਕ੍ਰਿਸ ਰਾਈਟ ਤੇ ਐਨਰਜੀ ਜਿਹੜੀ ਡਿਪਾਰਟਮੈਂਟ ਆ ਉਹਨਾਂ ਦੇ ਉਲਟ ਇਸ ਨੂੰ ਲਾਸੂਟ ਅਦਾਲਤ ਦੇ ਵਿੱਚ ਖੜਿਆ ਗਿਆ ਆ ਵੀ ਇਹ ਦੁਬਾਰਾ ਚਾਲੂ ਨਹੀਂ ਹੋਣੀ ਚਾਹੀਦੀ। ਜੀ, ਅਗਲੀ ਖਬਰ ਵੱਲ ਚਲੀਏ। ਹਜੇ ਵੀ ਜਿਹੜਾ ਸਮੈਸ਼ ਐਂਡ ਗ੍ਰੈਬ ਉਹ ਨਹੀਂ ਹਟ ਰਿਹਾ। ਇਹ 'ਚ ਕੋਈ ਸ਼ੱਕ ਨਹੀਂ ਹੈ। ਆਈਸ ਵਾਲੇ ਕਈ ਜਿਹੜੇ ਕੰਮ ਕਰਨ ਵਾਲੇ ਆ, ਵਧੀਆ ਲੋਕ ਵੀ ਹੈਗੇ ਆ, ਕੰਮ ਕਰ ਰਹੇ ਆ, ਉਹਨਾਂ ਨੂੰ ਵੀ ਅਰੈਸਟ ਕਰ ਰਹੇ ਆ। ਚਾਹੇ ਉਹ ਦਸਾਂ ਨਹੁੰਾਂ ਦੀ ਕਮਾਈ ਕਰਕੇ ਮਿਹਨਤ ਕਰ ਰਹੇ ਆ, ਪਰ ਜਿਹੜੇ ਲੁਟੇਰੇ ਹੈਗੇ ਆ, ਪਿਛਲੇ ਸਮੇਂ 'ਚ ਆਪਾਂ ਦੇਖਿਆ ਸੀ ਕਿਸ ਤਰ੍ਹਾਂ ਸੁਨਿਆਰਿਆਂ ਨੂੰ 20 ਜਾਣਿਆਂ ਨੇ ਜਾ ਕੇ ਲੁੱਟਿਆ। ਤੇ ਇੱਕ ਹੁਣ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਵੀਕਐਂਡ ਦੇ ਦੌਰਾਨ ਇੱਕ ਗੈਸ ਸਟੇਸ਼ਨ ਦੇ ਉੱਤੇ ਜੋ ਸ਼ੈਵਰਨ ਦਾ ਗੈਸ ਸਟੇਸ਼ਨ ਆ, ਨਾਲ ਉਹਨਾਂ ਦੇ ਕਨਵੀਨੀਅੰਸ ਸਟੋਰ ਹੈਗਾ ਸੈਕਰਾਮੈਂਟੋ ਏਰੀਏ 'ਚ, ਉੱਥੇ 20 ਦੇ ਕਰੀਬ ਜਿਹੜੇ ਬੱਚੇ ਆ ਉਹ ਪਾਵਰ ਇਨ ਸ਼ੈਵਰਨ ਸ਼ਾਪ ਜੋ ਆ ਅਲੋਂਗ ਫਾਲਸਮ ਬੁੱਲੇਵਰਡ ਉਹਦੇ ਵਿੱਚ ਵੜ ਗਿਆ ਤੇ ਉੱਥੋਂ ਉਹਨਾਂ ਨੇ ਸਾਰਾ ਸਮਾਨ ਜਿਹੜਾ ਆ ਆਪਣੇ ਬੈਗਾਂ ਦੇ ਵਿੱਚ ਭਰ ਕੇ ਲੁੱਟ ਲਿਆ। ਤੇ ਹਜੇ ਤੱਕ ਵੀ ਉਹਨਾਂ ਦੇ ਵਿੱਚੋਂ ਕੋਈ ਅਰੈਸਟ ਨਹੀਂ ਹੋਇਆ ਹੈ। ਜੀ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜੇ ਤੁਹਾਨੂੰ ਦੱਸਦੇ ਜਾਈਏ, ਡਾਓ ਜੋਨ ਅੱਜ 631 ਪੁਆਇੰਟ ਤਕਰੀਬਨ 1.3% ਵੱਧ ਕੇ 46,208 ਦੇ ਉੱਤੇ ਬੰਦ ਹੋਇਆ। S&P ਵੀ 1% ਵਧਿਆ 75 ਪੁਆਇੰਟ ਵੱਧ ਕੇ 6581। ਨੈਸਡੈਕ 1.3% ਵੱਧ ਕੇ 299 ਪੁਆਇੰਟ ਵੱਧ ਕੇ 21,447 ਤੇ ਬੰਦ ਹੋਇਆ। ਸੋਨੇ ਦਾ ਭਾਅ 4300 ਤੇ $87 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $91 ਪ੍ਰਤੀ ਬੈਰਲ। 10 ਈਅਰ ਯੀਲਡ 4.3%। ਕ੍ਰਿਪਟੋ ਕਰੰਸੀ ਬਿਟਕੋਇਨ 70,672 ਤੇ ਇਥੀਰੀਅਮ 2100 ਤੇ $43 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। ਇੰਡੀਆ ਦੇ 93 ਰੁਪਏ ਤੇ 32 ਪੈਸੇ, ਪਾਕਿਸਤਾਨ ਦੇ 279 ਰੁਪਏ ਤੇ 21 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।